ਮੇਰਾ ਨਾਮ ਸਰਜੀਤ ਸਿੰਘ ਵਿਰਕ। ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ? ਇੰਦਰ ਸਿੰਘ। ਕਿੰਨੇ ਭਰਾ ਸੀ ਤੁਹਾਡੇ ਪਿਤਾ ਜੀ? 5 ਭਰਾ ਸਨ। ਵੱਡਾ ਸੋਹਣ ਸਿੰਘ ਸੀ, ਛੋਟਾ ਖੇਮ ਸਿੰਘ, ਇਹ ਉਦੋਂ ਛੋਟਾ ਸਾਡਾ ਪਿਤਾ ਇੰਦਰ ਸਿੰਘ, ਉਦੋਂ ਛੋਟਾ ਸੋਭਾ ਸਿੰਘ, ਉਦੋਂ ਛੋਟਾ ਦਾਨ ਸਿੰਘ। ਸਾਡਾ ਦਾਦਾ ਸੀ ਭੂਪਾ ਸਿੰਘ। ਕਿੰਨੇ ਭਾਈ ਸਨ ਉਹ? ਉਹ ਸੀ ਭੂਪਾ ਸਿੰਘ, ਰੂਪਾ ਸਿੰਘ, ਮਤਾਬ ਸਿੰਘ, ਭਾਗ ਸਿੰਘ ਜੀ। 4 ਭਾਈ। ਪਿੰਡ ਸਾਡਾ ਸੀ ਵਰਨਾ, ਤਹਿਸੀਲ ਸ਼ੇਖਪੁਰਾ। ਵਰਨਾ ਦੇ ਨਾਲ ਲਾਲ ਕੇ ਜੀ, ਬੰਦੋ ਕੇ, ਕਾਲੋ ਕੇ ਸਨ ਜੀ। ਫੇਰ ਕਾਲੋ ਕੇ ਤੋਂ ਆ ਜਾਓ ਜੰਡਿਆਲਾ, ਮਦਾਰ ਦੇ ਨੇੜੇ ਛਕਲੀਆਂ ਵਾਲਾ ਸੀ ਸਾਡੀ ਭੂਆ ਦੀ ਕੁੜੀ, ਉੱਥੇ ਵੀ ਵਿਆਹੀ ਸੀ। ਸਾਡੇ ਘਰ ਸਨ ਜਿੱਥੇ ਕੋ ਲਾਭ ਸਿੰਘ, ਇਹ ਸਾਡਾ ਸੀ ਲੰਬਰਦਾਰ। ਉਹਨਾਂ ਘਰਾਂ ਦੇ ਨਾਲ ਹੀ ਸਾਡੇ ਘਰ ਸਨ। ਉਤਲੀ ਲਾਵੇਂ ਵਿੱਚੋਂ ਬਾਜ਼ਾਰ ਲੰਘਦਾ ਸੀ, ਹਾਂਜੀ। ਤੇ ਅੱਗੇ ਟੱਪ ਆ ਜਾਂਦਾ ਸੀ ਇੱਕ, ਜਿੱਥੇ ਮਾੜਾ ਮੋਟਾ ਚੰਗਾ ਮਾੜਾ ਜਿਹੜੇ ਕੋਈ ਮੁਸਲਮਾਨ ਹੋ ਜਾਂਦੇ ਸਨ, ਵੇਖੋ ਵੇਖੀ ਰਵਈਆ ਹੀ ਬਣ ਜਾਂਦਾ ਸੀ ਜੀ। ਕਈ ਵਿੱਚੋਂ ਮੁਸਲਮਾਨ ਵੀ ਹੋ ਗਏ ਸਨ ਤੁਹਾਡੇ ਸਿੱਖ ਪਰਿਵਾਰਾਂ ਚੋਂ? ਸਿੱਖ ਪਰਿਵਾਰਾਂ ਚੋਂ ਜੀ। ਉਹ ਉਧਰ ਹੀ ਨੇ ਹੁਣ। ਅੱਛਾ, ਉਹ ਉਧਰ ਹੀ ਰਹਿ ਗਏ? ਆਏ ਨਹੀਂ। ਜਿਹੜਾ ਬਾਬਾ ਸੱਤੋ ਪੀਰ ਹੈ ਨਾ, ਹਾਂਜੀ, ਉਹਦੀ ਰਾਤ ਕੋਈ ਨਹੀਂ ਸੀ, ਔਲਾਦ ਸੀ ਵਿਰਕ ਦੀ ਭਰਾ ਦੀ। ਅੱਛਾ, ਭਰਾ ਸੀ ਵਿਰਕ ਜੀ। ਉਹ ਇਹਨਾਂ ਰਲ ਮਿਲ ਕੇ ਵਿੱਚੇ ਸਾਰੇ ਜਿਵੇਂ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਹਾਂਜੀ। ਤੇ ਉਹਦਾ ਬਣਾਇਆ ਸਨ ਅਸਥਾਨ। ਠੀਕ। 4 ਕਿੱਲੇ ਥਾਂ ਛੱਡਿਆ ਸੀ ਜੀ। ਰੁੱਖ ਬੜਾ ਸੀ, ਇੰਨਾ ਤਪ ਤੇਜ ਸੀ। 50 ਡਰਮ ਸ਼ਰਾਬ ਦੇ ਪਏ ਰਹੇ ਨੇ, ਲੋਕਾਂ ਪੀਵੀ ਜਾਣਾ, ਉੱਥੇ ਲਿਟੀ ਜਾਣਾ। ਵਾਹ ਜੀ। ਦਿਲਬਾਗ ਸਿੰਘ। ਤੇ ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਪ੍ਰਤਾਪ ਸਿੰਘ। 25 ਸਾਲ ਦੇ ਜਾਂ 26 ਸਾਲ ਦੇ? ਕਿੰਨੇ ਸਾਲ ਦੇ? 25-26 ਸਾਲ ਦੇ। ਅੱਛਾ, 25-26 ਸਾਲ। ਆਪਣਾ ਜਿਹੜਾ ਪਿੰਡ ਕਿਹੜਾ ਸੀ ਪਿੱਛੇ? ਪਿੰਡ ਵਰਨ। ਕੀ ਨਾਮ ਜੀ ਆਪਣਾ? ਸਵਰਨ ਸਿੰਘ। ਉਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਜਨਮ ਹੋਇਆ? ਜਨਮ ਤਾਂ ਹੋਇਆ ਵਰਨ ਪਿੰਡ ਹੈ, ਜ਼ਿਲ੍ਹਾ ਸ਼ੇਖਪੁਰਾ ਹੈ। तो जी जेह्ड़े खुशी मोहम्मद विरक साहब ने, ये बाबे सत्तू पीर दी नस्ल चों ने, ते ये फैमिली जिहड़ी है सिखां तो मुसलमान हो गए सन, ते जेह्ड़ा बाबा सत्तू पीर सी वो सिख ही रहा सी, और सिख मजहब ते ही वो फौत होया सी। ते मरण तो बाद पाकिस्तान बन गया। बुजुर्गो तुहाडा नाम की है? खुशी मोहम्मद। खुशी मोहम्मद विरक साहब। कागजात से मेरे माल के कागजात ਅਸੀਂ ਵਰਨ ਜੱਟ ਵਰਨ। ਅੱਛਾ ਜੀ। ਅੱਛਾ ਜੀ, ਤੁਹਾਡੇ ਕੋਲ ਕੁਝ ਮਾਲੂਮਾਤ ਲੈਣੀਆਂ ਸਨ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਮੈਨੂੰ ਪਾਕਿਸਤਾਨ ਬਣਦੇ ਦਾ ਹੀ ਪਤਾ, ਮੈਨੂੰ ਪਾਕਿਸਤਾਨ ਟੁੱਟਦੇ ਦਾ ਵੀ ਪਤਾ। ਅੱਛਾ, ਉਹ ਤੁਹਾਡੀ ਖਿਆਲ ਹੋ ਜੇ ਕਿੰਨੀ ਉਮਰ ਸੀ ਉਸ ਵਕਤ ਤੁਹਾਡੀ? ਮੇਰੀ ਸੀ 14-15 ਸਾਲ। 14-15 ਸਾਲ ਤੋਂ ਹੁਣ ਵੀ ਉਸ ਹਿਸਾਬ ਨਾਲ ਜੀ ਕਾਫੀ ਬਿਹਤਰ ਉਮਰ ਤੁਹਾਡੀ, ਮਾਸ਼ਾਅੱਲਾ। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਸੀ ਜੀ? ਤਾਜਦੀਨ। ਤੁਹਾਡੇ ਦਾਦਾ ਜੀ ਦਾ? ਮੁਹੰਮਦ ਬਖਸ਼ ਤੋਂ ਪਹਿਲੇ? ਨਹੀਂ ਪਤਾ। ਮੁਹੰਮਦ ਬਖਸ਼ ਮੁਸਲਮਾਨ ਹੋਇਆ ਸੀ ਨਾ? ਅੱਛਾ, ਮੁਹੰਮਦ ਬਖਸ਼ ਜਿਹੜੇ ਸਨ ਇਹ ਮੁਸਲਮਾਨ ਹੋਏ ਸਨ, ਪਹਿਲੇ ਫਰਦ ਸਨ। ਮੌਲਵੀ। ਇਹ ਜਿਹੜੇ ਡੇਰੇ ਤੇ ਤੁਸੀਂ ਬੈਠੇ, ਇਸ ਡੇਰੇ ਦਾ ਨਾਮ ਕੀ ਹੈ? ਇਹਨੂੰ ਡੇਰਾ ਮਸੂਰੀਆਂ ਦਾ ਵੀ ਆਂਦੇ ਨੇ। ਡੇਰਾ ਮਸੂਰੀਆਂ? ਹਾਂ। ਬਾਬਾ ਸੱਤੋ ਪੀਰ ਦਾ ਪੁੱਤਰ ਸੀ ਨਾ ਮਸੂਰ, ਉਹਦੀ ਸੀ ਰਾਤ। ਅੱਛਾ, ਤੁਹਾਡੀ ਖੈਰ ਹੋ ਜੇ। ਬਾਬਾ ਸਤੋ ਪੀਰ ਜਿਹੜਾ ਸੀ, ਉਹਦਾ ਮੁੰਡਾ ਸੀ ਮਸੂਰ। ਉਹਦਾ ਮੁੰਡਾ ਮਸੂਰ ਸੀ, ਉਹਦੀ ਔਲਾਦ। ਉਹਦੀ ਅਗੋ ਤੁਸੀਂ ਔਲਾਦ ਹੋ। ਮਸੂਰੀਆਂ ਦਾ ਡੇਰਾ ਵੀ ਆਂਦੇ ਨੇ। ਅੱਛਾ, ਜੋਧਾਣਾ ਵੀ ਡੇਰਾ ਆਂਦੇ ਨੇ। ਜੋਧ ਵਾਲਾ ਡੇਰਾ ਵੀ ਤੇ ਮਸੂਰੀਆਂ ਵਾਲਾ ਡੇਰਾ ਵੀ? ਜੋਧਾਣਾ। ਅੱਛਾ, ਠੀਕ ਹੈ। ਪਿੰਡ ਦੇ ਵਿੱਚ ਪਹਿਲੇ ਫਰਦ ਤੁਹਾਡੇ ਦਾਦਾ ਜੀ ਸਨ ਜਿਹੜੇ ਮੁਸਲਮਾਨ ਹੋਏ ਸਨ? ਉਹੀ ਸਨ। ਹੋਰ ਮੈਨੂੰ ਕਮੀਆਂ ਦਾ ਨਹੀਂ ਕਿਹਦਾ ਪਤਾ। ਅੱਛਾ ਜੀ। ਆਪਣੇ ਦਾਦੇ ਦਾ ਮਤਲਬ ਕਿ ਜ਼ਿਮੀਦਾਰਾਂ ਚੋਂ, ਜੱਟਾਂ ਚੋਂ, ਸਿੱਖਾਂ ਚੋਂ ਪਹਿਲੇ ਉਹ ਫਰਦ ਸਨ ਜਿਹੜੇ ਮੁਸਲਮਾਨ ਹੋਏ ਸਨ। ਠੀਕ ਹੈ। ਇਹਦਾ ਮਤਲਬ ਹੈ ਕਿ ਜਿਹੜਾ ਬਾਬਾ ਸੱਤੂ ਪੀਰ ਹੈ ਉਹ ਮੁਸਲਮਾਨ ਨਹੀਂ ਸੀ ਹੈਗਾ ਫਿਰ? ਨਾ ਮੁਸਲਮਾਨ ਦਾ ਨਾਮ ਹਿੰਦੂ ਸੀ। ਅੱਛਾ, ਉਹਦੀ ਜਿਸ ਟਾਈਮ ਉਹ ਫੌਤ ਹੋਇਆ ਗਿਆ, ਉਹ ਬਾਹਰਲੇ ਪਾਸੇ ਲਹਿੰਦੇ ਪਾਸੇ ਸਮਾਧ ਵਿੱਚ ਮਹਿਲ ਮੜੀ ਉਹਦੀ ਬਣਾਈ ਗਈ। ਪਤਾ ਨਹੀਂ ਇਹਨਾਂ ਦਾ ਕੀ ਉਹਦਾ ਆਪਣੇ ਮਜ਼ਹਬ ਦੇ ਮੁਤਾਬਕ ਕਰਦੇ ਨੇ। ਠੀਕ ਹੋ ਗਏ। ਤੁਹਾਡੇ ਕਿੰਨੇ ਬੱਚੇ ਬਾਬਾ ਜੀ? ਮੇਰੇ 3 ਬੱਚੇ। ਮਾਸ਼ਾਅੱਲਾ।
ਸਰਦਾਰਾਂ ਸਿੱਖਾਂ ਚੋਂ ਤੁਹਾਡਾ ਬੇਲੀ ਕਿਹੜਾ ਹੁੰਦਾ ਸੀ? ਬਰਾਦਰੀ ਤਾਂ ਆਪਣੀ ਹੈ ਹੀ ਸੀ ਨਾ, ਭਾਵੇਂ ਉਹ ਮਜ਼ਹਬ ਉਹਨਾਂ ਦਾ ਹੋਰ ਸੀ। ਇਹ ਬੇਲੀ ਆਪਣੇ ਲੱਗਦੇ ਸਨ, ਚਾਚੇ ਤਾਈ ਸਨ। ਚਾਚੇ ਤਾਏ ਸਨ ਆਪਣੇ? ਆ ਬਾਬਾ ਸਤੂ ਵੀ ਆ ਤੁਹਾਨੂੰ ਦੱਸਿਆ ਮਸ਼ਹੂਰੀ ਹੈ। ਹਾਂਜੀ। 4 ਪੁੱਤਰ ਦਾ 4 ਪਤੀਆਂ ਪਿੰਡ ਹੈ। ਅੱਛਾ। ਦੂਜੇ ਦਾਨੀ ਮੈਂ ਪੁੱਤਰ ਦਾ ਪਤਾ ਆਪਣੇ ਇਹ ਡੇਰਾ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੈ? ਅੱਛਾ। ਇਹ ਵਾਹਦ ਦੀ ਬਾਬੇ ਸਤੂ ਪੀਰ ਦਾ ਜਿਹੜਾ ਬੇਟਾ ਮਸ਼ਹੂਰ ਸੀ ਉਹਦੀ ਨਸਲ ਚ ਇਹ ਨੇ, ਤੇ ਵਾਹਦ ਇੱਕ ਘਰ ਸੀ ਜਿਹੜਾ ਉਹਨਾਂ ਸਿੱਖ ਸਰਦਾਰਾਂ ਤੋਂ ਇਸਲਾਮ ਦੇ ਵਿੱਚ ਅੱਲਾਹ ਤਾਲਾ ਨੇ ਇਹਨਾਂ ਨੂੰ ਲਿਆਂਦਾ, ਤੇ ਬਾਕੀ ਬਾਬਾ ਸਤੂ ਪੀਰ ਤੇ ਬਾਕੀ ਉਹਨਾਂ ਦੇ ਜਿਤਨੇ ਵੀ ਅਫਰਾਦ ਸਨ ਉਹ ਸਾਰੇ ਆਪਣੇ ਸਿੱਖ ਮਜ਼ਹਬ ਤੇ ਰਹੇ, ਤੇ ਫਿਰ ਪਾਕਿਸਤਾਨ ਬਣ ਗਿਆ, ਉਹ ਇੰਡੀਆ ਚਲ ਗਏ ਤੇ ਇਹ ਇੱਥੇ ਰਹਿ ਗਏ। ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਤੇ ਲਹਿੰਦੇ ਪੰਜਾਬ। ਇਹ ਲਹਿੰਦੇ ਪਾਸੇ ਹੈ ਜਿਹੜਾ ਜੀ ਜਨਾਬ ਕਬਰਸਤਾਨ ਹੈ। ਇਹ ਦਰਖਤ ਜਿਹੜੇ ਨਾ ਖਜੂਰਾਂ ਦੇ ਅੰਦਰ ਉਹ ਅੱਗੇ ਜਾ ਕੇ ਮਸ਼ਹੂਰ ਸੇ ਵੀ ਹੁੰਦਾ ਕਿ ਇਹ ਸਾਰੇ ਪੁਰਾਣੇ ਖਜੂਰਾਂ ਦੇ ਦਰਖਤ। ਫਿਰ ਇਹ ਪਿੰਡ ਦੇ ਲਹਿੰਦੇ ਪਾਸੇ ਹੈ ਸਾਹਮਣੇ ਵੀ ਖਜੂਰਾਂ ਦੇ ਦਰਖਤ ਨੇ, ਔਰ ਇੱਥੇ ਛੱਪੜ ਵੀ ਸੀ ਕਦੀ। ਇੱਥੇ ਇਹ ਖਜੂਰਾਂ ਦੇ ਦਰਖਤ ਇਹ ਵੀ ਪੁਰਾਣੇ ਨੇ, ਤੇ ਭਾਈ ਤਨਵੀਰ ਸਾਹਿਬ ਦੱਸਦੇ ਪਏ ਨੇ ਕਿ ਇੱਥੇ ਇਹ ਛੱਪੜ ਵੀ ਹੁੰਦਾ ਸੀ। ਚਲੋ ਤੁਹਾਨੂੰ ਤੁਹਾਡੇ ਪਿੰਡ ਵੀ ਦਿਖਾਣੇ ਵਰਨ, ਤੇ ਨਾਲ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਵੀ ਤੁਹਾਨੂੰ ਦਿਖਾਣੇ ਆ, ਤੇ ਪੂਰੀ ਵੀਡੀਓ ਵੇਖਣ ਵਾਸਤੇ ਨਾਲ ਜੁੜੇ ਰਿਹਾ ਜੇ, ਤੇ ਨਾਲ ਪਿੰਡ ਦਾ ਵਿਜ਼ਿਟ ਕਰਾਣੇ, ਤੇ ਨਾਲ ਪਿੰਡ ਵਾਲਿਆਂ ਨਾਲ ਤੁਹਾਨੂੰ ਮਿਲਾਣੇ, ਤੇ ਨਾਲ ਜਿਹੜੀ ਕੋਈ ਇੱਥੇ ਕੋਈ ਚੀਜ਼ ਤੁਹਾਡੀ ਵਾਪਸਤਾ ਹੈ ਜ਼ਿੰਦਗੀ ਨਾਲ ਉਹ ਵੀ ਤੁਹਾਨੂੰ ਇਨਸ਼ਾਅੱਲਾ ਦਿਖਾਣਾ। ਤੇ ਇਹ ਜੀ ਵਰਨ ਪਿੰਡ ਦੇ ਨਾਲ ਖਜੂਰਾਂ, ਤੇ ਖਜੂਰਾਂ ਦੇ ਨਾਲ ਛੱਪੜ। ਲਓ ਜੀ ਇਹ ਪਹੁੰਚ ਗਏ ਅਸੀਂ ਕਬਰਸਤਾਨ, ਪਿੰਡ ਵਰਨ, ਦਰਬਾਰ ਬਾਬਾ ਸਤੂ ਪੀਰ, ਗਾਉਂ ਵਰਨ, ਜ਼ਿਲ੍ਹਾ ਸ਼ੇਖਪੁਰਾ। ਤੇ ਇਧਰ ਜਨਾਬ ਦਰਬਾਰ ਹੈ, ਤੇ ਇਹ ਪਿੰਡ ਦਾ ਜਿਹੜਾ ਨਾ ਹਿੱਸਾ ਹੈ। ਤੇ ਚਲੋ ਤੁਹਾਨੂੰ ਹੁਣ ਦਿਖਾਉਂਦੇ ਹਾਂ ਦਰਬਾਰ ਬਾਬਾ ਸਤੂ ਪੀਰ, ਤੇ ਸਤੂ ਪੀਰ ਦੇ ਬਾਰੇ ਪੁੱਛਨੇ ਆ ਇਹਨਾਂ ਬਾਦੀ ਵਾਲਿਆਂ ਨੂੰ, ਜਾਂ ਜਿਹੜਾ ਕੋਈ ਮਤਵਲੀ ਹੈ ਉਹਨਾਂ ਨੂੰ, ਜਾਂ ਜਿਹੜਾ ਇੱਥੇ ਕੋਈ ਸਿਆਣਾ ਬੰਦਾ ਉਹਨੂੰ ਪੁੱਛਨੇ, ਕਿਉਂਕਿ ਇਹਦੇ ਬਾਰੇ ਜਿਹੜਾ ਨਾ ਕਾਫੀ ਅਬਹਾਮ ਵਾਲੀਆਂ ਚੀਜ਼ਾਂ ਪਾਈ ਜਾਂਦੀਆਂ ਨੇ। ਬਾਅਦ ਕਹਿੰਦੇ ਇੱਥੇ ਸਮਾਧ ਸੀ, ਤੇ ਬਾਅਦ ਕਹਿੰਦੇ ਨੇ ਇੱਥੇ ਉਹ ਕਬਰ ਸੀ। ਅੱਛਾ, ਇੱਧਰ ਗਰਮੀ ਦਾ ਤੋੜ ਤੁਹਾਡੇ ਯਾਰ ਉਹ ਸੌਣ ਭਾਦਰੋਂ 'ਚ ਨਾ ਪੀਆ ਜੇ। ਸੌਣ ਭਾਦਰੋਂ ਕਿੱਥੇ ਆ ਗਿਆ? ਦਰਵੇਸ਼ੀ ਘੋਟਾ ਕਿਉਂ ਜੀ? ਇਹ ਨਾ ਜੀ ਭਾਜੀ ਇਹ ਦੇਖੋ ਕਬਰਸਤਾਨ ਦੇ ਅੰਦਰ ਜਿਹੜਾ ਨਾ ਆਈ ਹੈ ਜਿਹੜੀ ਹੈ ਨਾ ਇਹ ਮਜ਼ਾਰ ਬਣਿਆ ਹੋਇਆ, ਤੇ ਇਹ ਨਾਲ ਹੀ ਉਹਦੇ ਬਿਲਕੁਲ ਖੂਹੀ ਹੈ। ਚਲੋ ਮੈਂ ਤੁਹਾਨੂੰ ਅੰਦਰ ਦਾ ਵਿਜ਼ਿਟ ਕਰਾ ਦੇਣਾ ਥੋੜਾ ਜਿਹਾ। ਇਹ ਝੰਡੇ ਦੇਖੋ ਨਾ ਜੀ, ਇਹ ਲੱਗੇ ਨੇ 3 ਕੋਨੇ ਵਾਲੇ ਇੱਧਰ ਵੀ। ਤੇ ਅਗਰ ਇਹਦੀ ਬਰੂਨੀ ਹਾਲਤ ਉਹ ਦੇਖੀਏ ਨਾ ਵਾਕਈ, ਤੇ ਇਹ ਕਿਸੇ ਵਲੀ ਦਾ ਮਜ਼ਾਰ ਨਹੀਂ, ਬਲਕਿ ਨਾ ਕਿਸੇ ਮੁਸਲਮਾਨ ਦੀ ਕਬਰ ਹੈ। ਅਗਰ ਜ਼ਾਹਰੀ ਹਾਲਤ ਵੀ ਇਹਦੀ ਦੇਖੀਏ 100% ਇਹ ਮਹਿਸੂਸ ਹੋ ਰਿਹਾ ਕਿ ਕਿਸੇ ਹਿੰਦੂ ਜਾਂ ਸਿੱਖ ਦੀ ਇਹ ਸਮਾਧ ਹੈ। ਚਲੋ ਮੰਦਰ ਦਿਖਾਣਾ ਤੁਹਾਨੂੰ ਜੀ। ਮੈਂ ਤੇ ਜੁੱਤੀ ਉਤਾਰੀ ਇਸ ਵਾਸਤੇ, ਤੇ ਤਾਂ ਕਿ ਜਿਹੜਾ ਇੱਥੇ ਬੇਸ਼ੱਕ ਉਹ ਕਿਸੇ ਹਿੰਦੂ ਦੀ ਜਾਂ ਸਿੱਖ ਦੀ ਸਮਾਧ ਹੈ, ਤੇ ਮੈਂ ਕਹਿੰਦਾ ਕਿ ਉਹਨਾਂ ਧਰਮ ਦਾ ਉਹਨਾਂ ਦੀ ਧਾਰਮਿਕ ਜਗ੍ਹਾ ਜੀ, ਉਹਨਾਂ ਦੇ ਵਾਸਤੇ ਮੁਕੱਦਸ ਜਗ੍ਹਾ, ਉਹਨਾਂ ਦੇ ਵਾਸਤੇ ਇਹ ਮੁਕੱਦਸ ਜਗ੍ਹਾ। ਤੇ ਮੈਂ ਹੁਣ ਜਾਣਾ ਸਮਾਧ ਦੇ ਅੰਦਰ, ਤੇ ਮੈਂ ਕਿਸ ਤਰ੍ਹਾਂ ਜਾਵਾਂਗਾ? ਛੋਟੀ ਹੈ, ਤੇ ਮੈਂ ਕਿਸ ਤਰ੍ਹਾਂ ਜਾਵਾਂਗਾ? ਇਸ ਤਰ੍ਹਾਂ ਬੈਠ ਕੇ। ਇਹ ਪਏ ਜੇ ਦੀਵੇ ਇੱਥੇ ਵੀ 5 6, ਤੇ ਨਾਲ ਇਹ ਜੇ ਸਮਾਧ, ਤੇ ਸਮਾਧ ਦੇ ਉੱਤੇ ਦੇਖੋ ਇਹ ਸਤੂ ਪੀਰ ਜਿਹੜਾ ਹਿੰਦੂ ਸੀ ਉਹਨੂੰ ਜਲਾਇਆ ਗਿਆ। ਹਿੰਦੂ ਵੀ ਠਾਣੇ ਨੇ ਉਹ ਇਸੇ ਚੀਜ਼ ਦੇ ਮੁਤਫਿਕ ਨੇ ਕਿ ਇਹ ਕਬਰ ਨਹੀਂ ਕਿਸੇ ਬਜ਼ੁਰਗ ਦੀ, ਬਲਕਿ ਹਿੰਦੂ ਨੂੰ ਜਲਾ ਕੇ ਤੋਂ ਦੀ ਇੱਥੇ ਰਾਖ ਜਿਹੜੀ ਉਹ ਦਬਾਈ ਗਈ ਹੈ। ਤੇ ਹਿੰਦੂ ਉਧਰ ਚਲੇ ਗਏ, ਤੇ ਮੁਸਲਮਾਨਾਂ ਨੇ ਹਿੰਦੂ ਨੂੰ 47 ਤੋਂ ਬਾਅਦ ਮੁਸਲਮਾਨ ਕਰ ਦਿੱਤਾ। ਤੇ ਇਹ ਜਨਾਬ ਗੱਦਾ, ਤੇ ਨਾਲ ਹੀ ਇਹ ਗੱਦਾ ਇਹਨਾਂ ਨੂੰ ਅਸਲ ਮਸਲਾ ਇਸ ਗੱਦੇ ਦਾ ਇਹ ਤਾਲਾ ਲੱਗਾ ਹੈ। 47 ਤੋਂ ਪਹਿਲੇ ਗੱਦਾ ਨਹੀਂ ਸੀ ਹੈਗਾ, 47 ਤੋਂ ਬਾਅਦ ਇਹ ਗੱਦਾ ਰੱਖਿਆ ਗਿਆ, ਤੇ ਨਾਲ ਹੀ ਆਇਤੁਲ ਕੁਰਸੀ ਚੱਲ ਗਈ। ਤੇ ਇਹ ਵੇਖੋ ਇਹਦਾ ਗੁੰਬਦ ਵੀ ਬਣਿਆ ਹੈ, ਫੁੱਲ ਬੂਟੇ ਤੇ ਨਾਲ ਇਹ ਲੰਬਰ ਨਹੀਂ ਨੇ, ਉਹ ਵੇਖ ਲਓ ਯਾਰ ਧਿਆਨ ਨਾਲ, ਮੈਨੂੰ ਨਾ ਕੁਛ ਕਿਹਾ ਜੇ। ਤੇ ਨਾਲੇ ਮੇਰੇ ਜਿਹੜੇ ਚੜ੍ਹਦੇ ਪੰਜਾਬ ਵਾਲੇ ਵੀਰ ਨੇ
ਜਿਹੜੇ ਇਸ ਇਲਾਕੇ 'ਚੋਂ ਗਏ ਨੇ ਉਹ ਕਮੈਂਟਸ ਲਾਜ਼ਮੀ ਦੇ ਦਿਆ ਜੇ ਤਾਂ ਕਿ ਸਾਡੇ ਮੁਸਲਮਾਨਾਂ ਦਾ ਜਿਹੜਾ ਨਾ ਉਹ ਅਬਹਾਮ ਦੂਰ ਹੋ ਸਕੇ। ਹੁਣ ਤੁਸੀਂ ਸਾਰੀ ਪੀ ਲਈ ਹੈ ਤੇ ਸਾਨੂੰ ਕੀ ਪਿਆਣਾ ਜੇ ਰਹਿਣ ਖੂਨ ਰਹਿ ਗਿਆ ਕੰਮ। ਆ ਲਓ ਜੀ, ਆ ਵੇਖੋ ਦਰਵੇਸ਼ੀ ਘੋਟਾ, ਦਿਲ ਨਾ ਕਰੀ ਛੋਟਾ। ਚੌਲ ਦੇ ਉੱਤੇ ਖੰਡ ਪਾ ਕੇ ਹੈ ਚੌਲ ਵੀ ਮੈਂ ਖਾਣਾ ਜੀ ਉੱਤੇ ਖੰਡ ਪਾ ਕੇ। ਇਹ ਚੌਲ ਕਿਹੜੇ ਜੀ? ਸ਼ਿਮਲਾ ਮਿਰਚਾਂ ਵਾਲੇ ਨਮਕੀਨ। ਅੱਛਾ ਅੱਛਾ, ਨਮਕੀਨ ਚਾਵਲ ਤੇ ਚੀਨੀ ਤੇ ਨਾਲ ਵਾਲਾ ਘੋਟਾ, ਕਿਹੜਾ ਬੂਟੀ ਬਦਾਮਾਂ ਵਾਲਾ ਘੋਟਾ। ਤੇ ਇਹ ਸਿਗਰਟ ਕੱਚਾ ਕਿ ਪੱਕਾ? ਇਹ ਕੱਚਾ। ਚਲੋ ਪੱਕਾ ਵੀ ਹੋਵੇ ਕੋਈ ਗੱਲ ਨਹੀਂ ਕੱਚਾ ਹੈ। ਉਹ ਨਹੀਂ, ਘੋਟੇ ਤੋਂ ਬਾਅਦ ਪੀ ਲੈਣਾ ਚਾਹੀਦਾ। ਲੋ ਜੀ ਸਰਦਾਰ ਵੀਰੋ, ਤੁਸੀਂ ਕਹਿੰਦੇ ਕਿ ਸਾਡਾ ਉਹ ਸਾਨੂੰ ਦਿਖਾ ਦੇ ਜੇ ਸਮਾਦ, ਤੇ ਸਾਡਾ ਬੜਾ ਦਿਲ ਕਰਦਾ ਦੇਖਣ ਨੂੰ। ਤੇ ਹੁਣ ਇੱਥੇ ਜਿਹੜੇ ਮਤਵੱਲੀ ਨੇ ਉਹ ਜਨਾਬ ਕੋਈ ਗੱਲ ਨਹੀਂ ਸੁਣਦੇ ਪਏ ਹੈ। ਤੇ ਹੁਣ ਕਰੇ ਕੀ ਬੰਦਾ? ਅਸੀਂ ਤੇ ਰਿਕੁਐਸਟ ਹੀ ਕਰ ਸਕਦੇ ਅਸੀਂ। ਹਾਂ, ਜੋ ਕਰਾਮਾਤ ਨੇ ਸੱਤੂ ਪੀਰ ਦੀਆਂ ਉਹ ਤੇ ਨਾ ਦੱਸੀਆਂ ਨੇ ਨਾ। ਹਾਂਜੀ, ਜਿਹੜੇ ਇੱਥੇ ਰਹਿੰਦੇ ਨੇ ਤੇ ਸਾਨੂੰ ਤਾਂ ਇਲਮ ਨਹੀਂ। ਅਸੀਂ ਕੋਈ ਗਲਤ ਗੱਲ ਕਰ ਦਈਏ, ਗੁਨਾਹਗਾਰ ਹੋਈਏ ਤਾਂ ਫਾਇਦਾ ਕੋਈ ਨਹੀਂ। ਤੇ ਉਮੀਦ ਹੈ ਭਾਈ ਉਹਨਾਂ ਨੇ ਥੋੜਾ ਜਿਹਾ ਟਾਈਮ ਦਿੱਤਾ, ਮਿਹਰਬਾਨੀ ਇਹਨਾਂ ਦੀ। ਤੇ ਇਹਨਾਂ ਕੋਲ ਪੁੱਛਦੇ ਆ ਜੀ ਭਾਜੀ ਕੀ ਹਾਲ ਵਾਲ ਜੇ? ਕੀ ਨਾਮ ਜੇ ਤੁਹਾਡਾ? ਮੇਰਾ ਨਾਮ ਆਰਫ ਹੈ। ਆਰਫ ਭਾਈ, ਕਿਹੜੇ ਪਿੰਡ ਜੇ? ਇਹ ਪਿੰਡ ਵਰਨ ਹੈਗਾ। ਪਿੰਡ ਵਰਨ ਦਾ ਕਬਰਸਤਾਨ ਹੈ, ਬਾਬਾ ਸੱਤੋ ਪੀਰ ਦਾ ਮਜ਼ਾਰ ਹੈ, ਦਰਬਾਰ ਜਿਹਨੂੰ ਮਜ਼ਾਰ ਆਨੇ ਆ, ਦਰਬਾਰ ਸਮਝ ਲਓ। ਇਹ ਕਬਰਸਤਾਨ ਸਾਰੇ ਪਿੰਡ ਦਾ ਸਮੈਆਮਾ ਤੇ ਇਹਦੇ ਵਿੱਚ ਇਹ ਦਰਬਾਰ ਤੇ ਅਸੀਂ ਵੀ ਇੱਥੇ ਆਉਣ ਜਾਣ ਵਾਲੇ, ਸਾਡੇ ਵੀ ਬਜ਼ੁਰਗਾਂ ਦੇ ਇੱਥੇ ਢੇਰੀਆਂ ਨੇ ਤੇ ਵੱਡਿਆਂ ਦੀਆਂ ਅਸੀਂ ਇੱਥੇ ਦੁਆ ਖੈਰ ਕਰਨ ਆਉਂਦੇ ਆ। ਨਾਲ ਇੱਥੇ ਬਾਬੇ ਦੇ ਵੀ ਦੁਆ ਕਰਨੇ ਆ। ਵੀ ਕਬਰਸਤਾਨ ਕਿਹੜੀ ਕਿਹੜੀ ਕਰਾਮਾਤ ਇਹਨਾਂ ਦੇ ਵਿੱਚ? ਅਸੀਂ ਅੱਖੀ ਵੇਖੀ ਆਪਣੀ ਹੋਵੇ ਤੇ ਫਿਰ ਦੱਸੀਏ। ਬਾਕੀ ਪਹਿਲਾਂ ਤੇ ਕਲਾਮਾਤਾ ਦੇ ਖਜ਼ਾਨੇ ਨੇ ਬਾਬੇ ਸੱਤੋ ਪੀਰ ਦੇ ਸਾਰੇ ਨਾਂ ਲੱਗੀ ਆ। ਅੰਗਰੇਜ਼ ਦੇ ਦੌਰ ਦੇ ਵਿੱਚ ਘੋੜਾ ਭਜਾਇਆ। ਹਾਂਜੀ, ਜਿੰਨੀ ਜਗ੍ਹਾ ਤੇ ਘੋੜਾ ਭਜਾਇਆ ਉਹ ਸਾਰੀ ਜ਼ਮੀਨ ਉਹਦੀ। ਜਿੰਨੀ ਜਗ੍ਹਾ ਘੋੜਾ ਭਜਾਇਆ ਉਹ ਜਗ੍ਹਾ ਅੰਗਰੇਜ਼ ਨੇ ਨਾਂ ਬਾਬੇ ਦੇ ਲਾਏ ਸੀ। ਵਾਹ ਬਈ ਵਾਹ। ਅੱਛਾ, ਕਰਾਮਾਤ ਹੋਰ ਕਿਹੜੀ ਹੈ? ਆ ਬਸ ਇਹ ਵੱਡੀ ਕਲਾਮਾਤ ਸੀ। ਅੰਗਰੇਜ਼ ਨੇ ਜ਼ਮੀਨ ਦਿੱਤੀ। ਸਾਲ ਭੋਲੇ ਜੀ ਭਾਈ ਰੱਖਿਆ ਬਾਬੇ ਨੂੰ। ਉਹ ਤਾਂ ਲੱਗਾ ਜਾ ਇਸੇ ਤਰ੍ਹਾਂ। ਇਹ ਭਾਈ ਹੈ ਮੇਰਾ, ਮੇਰੇ ਨਾਲ ਮਿਲਦਾ ਜੁਲਦਾ ਲੱਗੇ ਜਾ। ਉਹ ਵੱਡਾ ਭਾਈ ਹੈ ਮੇਰਾ। ਅੱਛਾ, ਉਹ ਵੀ ਮਤਲਬ ਕਿ ਤੁਹਾਡੇ ਤਰ੍ਹਾਂ ਗੱਲਾਂ ਸੁਣਾਣਗੇ ਹੋਵੇ ਨਾ। ਓਏ ਤੁਹਾਡੇ ਤੋਂ ਵੀ ਉਸਤਾਦ ਨੇ, ਤੁਸੀਂ ਜਾਓ ਤੇ ਸਹੀ। ਡਰਮ ਪਿਆ ਦੋ ਮੈਨੂੰ, ਬੂਟੀ ਦਾ ਡਰਮ। ਇਹ ਕਿਹੜਾ ਸੱਤੂ ਪੀਰ ਦੇ ਆਏ ਦਰਬਾਰ ਤੇ, ਜੇ ਬੂਟੀ ਦਾ ਡਰਮ ਨਾ ਪੀਤਾ ਫਿਰ ਸੱਤੂ ਪੀਰ ਦੀ ਕਰਾਮਾਤ ਕਾਹਦੀਆਂ? ਭਾਜੀ ਤੁਹਾਡਾ ਨਾਂ? ਬਿਸ਼ਾਰਤ। ਭਾਈ ਬਿਸ਼ਾਰਤ, ਸੱਤੂ ਪੀਰ ਦੀ ਕਰਾਮਾਤ ਕੋਈ ਦੱਸੋ। ਹਾਂ, ਇਹ ਜੀ ਅੰਗਰੇਜ਼ਾਂ ਦੇ ਵਕਤ ਦੇ ਵਿੱਚ 14 ਸਾਲ ਬਾਬੇ ਰੀ ਭੋਰੇ 'ਚ ਵੀ ਰਹੇ ਨੇ ਤੇ ਫਿਰ ਜ਼ਿੰਦਾ ਹੀ ਅੱਲਾ ਦੇ ਹੁਕਮ ਨਾਲ ਨਿਕਲੇ ਨੇ ਬਾਹਰ। 14 ਸਾਲ ਭੋਰੇ 'ਚ? ਭੋਰੇ 'ਚ ਭੋਰਾ ਕਿਹਨੂੰ ਕਹਿੰਦੇ ਤੁਸੀਂ? ਅੰਗਰੇਜ਼ ਨੇ ਟੋਇਆ ਕੱਢ ਕੇ ਥੱਲੇ ਦੱਬ ਛੱਡਿਆ। ਅੱਛਾ, ਇਹ ਬਾਬੇ ਰੀ ਬੜੇ ਕਰਮਾਂ ਵਾਲੇ ਪੀਰ ਨੇ ਜੀ। ਇਹਨਾਂ ਦੀ ਜਿਨ੍ਹਾਂ ਨੂੰ ਦੀਦਾਰ ਹੋਏ ਨੇ ਉਹਨਾਂ ਨੂੰ ਪਤਾ ਬਾਬੇ ਤੇ ਡਿਊਟੀ ਦਿੰਦੇ ਨੇ 20 ਸਾਲ ਤੋਂ। ਤੁਹਾਨੂੰ ਕਿੰਨੀ ਦੇਰ ਹੋ ਗਈ ਡਿਊਟੀ ਦਿੰਦੇ ਨੂੰ? ਸਾਨੂੰ ਤਾਂ ਚੱਲੇ ਕੋ 25 ਸਾਲ ਇੱਥੇ। 25 ਸਾਲ ਡਿਊਟੀ ਦੇ। ਬਾਬੇ ਦੀ ਤੁਹਾਨੂੰ ਕਿੰਨੀ ਦਫਾ ਜ਼ਿਆਰਤ ਹੋਈ ਹੈ? ਕਿੰਨੇ ਕੁ ਵਿਖਾਵੀ ਹੋਏ? ਇੱਕ ਦਫਾ ਹੋਈ। ਅੱਛਾ, ਕੀ ਕਰਦੇ ਪਏ ਸਨ ਜਿਸ ਟਾਈਮ ਤੁਸੀਂ ਬਾਬੇ ਰੀ ਦਰਵੇਸ਼ੀ ਰੂਪ ਦੇ ਵਿੱਚ ਹੀ ਆਏ ਨੇ। ਇੱਕ ਸੱਪ ਦੀ ਹਾਲਤ 'ਚ। ਸੱਪ ਦੀ ਹਾਲਤ 'ਚ ਦਰਵੇਸ਼ੀ ਰੂਪ 'ਚ? ਦਰਵੇਸ਼ੀ ਰੂਪ 'ਚ ਆਏ ਨੇ। ਅੱਛਾ, ਮਤਲਬ ਕਿ ਦਰਵੇਸ਼ ਸੱਪ ਵੀ ਹੁੰਦੇ ਨੇ। ਹਾਂਜੀ, ਠੀਕ ਹੋ ਗਿਆ। ਫਿਰ ਤੁਹਾਨੂੰ ਡੰਗ ਡੁੰਗ ਤੇ ਨਹੀਂ ਮਾਰਿਆ? ਤੁਸੀਂ ਫੜ ਲਿਆ? ਨਾ, ਉਹ ਫੜਨ ਵਾਲਾ ਕੰਮ ਹੀ ਨਹੀਂ ਹੈ। ਅੱਛਾ, ਬੜਾ ਲੰਮਾ ਚੌੜਾ ਉਹਦੇ ਬੰਦਾ ਵੇਖ ਕੇ ਦਿਲ ਕਰੇ ਗਾਸ਼ ਖਾ ਜਾਂਦਾ। ਅੱਛਾ, ਸੁਹਾਗਾ ਹੀ ਪੂਰਾ ਆ ਰਿਹਾ ਹੈ। ਅੱਛਾ, ਬਾਬਾ ਸੁਹਾਗਾ ਬਣ ਕੇ ਆ ਰਿਹਾ? ਸੁਹਾਗਾ ਬਣ ਕੇ ਆ ਰਿਹਾ ਸੱਪ ਦੀ ਸ਼ਕਲ 'ਚ। ਅੱਛਾ, ਇੱਥੇ ਹੁਣ ਲੋਕ ਕਿਸ ਤਰ੍ਹਾਂ ਦੀ ਮੰਨਤਾ ਲੈ ਕੇ ਆਉਂਦੇ ਨੇ? ਇਸੇ ਜਿਸ ਤਰ੍ਹਾਂ ਦੀ ਵੀ ਮੰਨਤਾ ਲੈ ਕੇ ਹੁੰਦੀ ਉਹਨਾਂ ਦੀ ਪੂਰੀ ਹੁੰਦੀ ਭਾਈ। ਨਹੀਂ, ਕਿਸ ਤਰ੍ਹਾਂ ਦੀ ਮਤਲਬ ਹੁੰਦਾ ਨੇ? ਕੋਈ ਖਾਸ ਵੀ ਹੁੰਦੀ ਹੈ? ਕਿਸੇ ਨੂੰ ਬਵਾਸੀਰ ਹੁੰਦੀ ਹੈ, ਕਿਸੇ ਨੂੰ ਮੌਕੇ ਹੁੰਦੇ ਨੇ? ਜਿਸ ਮਰਜ਼ੀ ਰੰਗ ਦੀ ਲੈ ਕੇ ਆ ਜਾਵੇ ਬਾਬਾ ਉਹਨੂੰ ਸ਼ਿਫਾ ਦਿੰਦਾ ਜੀ। ਅੱਛਾ, ਕਈ ਦਰਬਾਰ ਮਖਸੂਸ ਨੇ? ਹਾਂਜੀ, ਸਾਈਵਾਲ ਤੱਕ ਦੁਨੀਆ ਇੱਥੋਂ ਸਮੁੰਦਰੀ ਤੱਕ ਆਉਂਦੇ ਨੇ ਲੋਕ ਜਿਨ੍ਹਾਂ ਨੂੰ ਬਾਬਾ ਉੱਥੇ ਮਿਲਿਆ ਖਾਬ 'ਚ। ਉਹ ਇੱਥੇ ਆਏ ਨੇ, ਬੱਕਰੇ ਵੀ ਚੜਾ ਕੇ ਗਏ ਨੇ, ਦਾਰੂ ਵੀ ਚੜਾ ਕੇ ਗਏ ਨੇ। ਦਾਰੂ? ਹਾਂ, ਮਤਲਬ ਕਿ ਪੇਟੀ ਪੂਰੀ ਹੈ ਇੱਕ ਅੱਧੀ ਬੋਤਲ? ਕੋਈ ਆਪਣੀ ਪੁੱਜਣ ਵਾਲੀ ਕੋਈ 2 ਵੀ ਲੈ ਆਉਂਦਾ ਬੋਤਲਾਂ, ਕੋਈ 1 ਲੈ ਆਉਂਦਾ, ਕੋਈ 2 ਲੈ ਆਉਂਦਾ। ਉਹ ਜੋ ਦਾਰੂ ਉਹ ਦੇਸੀ ਹੁੰਦਾ ਕਿ ਵਿਲਾਇਤੀ ਹੁੰਦਾ? ਇਹ ਨਹੀਂ ਜੀ ਹੁਣ ਪਤਾ। ਨਹੀਂ ਉਹ ਗੱਲ ਵਿਲਾਇਤੀ ਦੀਆਂ ਬੋਤਲਾਂ ਲੈ ਕੇ ਆਉਂਦੇ ਦਰਅਸਲ ਬੋਤਲਾਂ। ਅੱਛਾ, ਮਤਲਬ ਕਿ ਦਾਰੂ ਦਾ ਵੀ ਨਜ਼ਰਾਨਾ ਜਿਹੜਾ ਨਾ ਉਹ ਚੜਾਉਂਦੇ ਨੇ। ਲਾਭ ਸਿੰਘ ਵਾਲਾ ਬਾਜ਼ਾਰ ਹੈ ਜਿਹੜਾ ਨੰਬਰਦਾਰ ਹੈ, ਲਾਭ ਸਿੰਘ ਪੀਲੇ ਚਬਾਰੇ ਵਾਲਾ ਜਿਹਨੂੰ ਕਹਿੰਦੇ ਆ। ਹਾਂਜੀ, ਉਹਨਾਂ ਦੀ ਗਲੀ ਉਹ ਚੌਕ ਦੇ ਵਿੱਚੋਂ ਆ ਰਹੇ ਨੇ ਸਿੱਧਾ। ਇੱਥੇ ਵੀ ਸਾਰੇ ਉਹਨਾਂ ਦੇ ਘਰ ਸਨ ਅਕਸਰੀਅਤ। ਅੱਛਾ, ਅਕਸਰੀਅਤ ਜ਼ਾਹਰੀ ਬਾਤ ਭਾਜੀ। ਤਕਰੀਬਨ 80% ਜਿਹੜੇ ਨੇ ਉਹ ਸਿੱਖ ਸਨ, 20% ਹੋਣੇ ਮਸਾ ਮੁਸਲਮਾਨ ਜਿਹੜੇ ਸਨ। ਉਹ ਕਮੀ ਜਿਹੜੀ ਹਾਂ ਜ਼ਾਤ ਨਹੀਂ ਹੈ ਜੀ, ਹੋਰ ਕੰਮ ਦੀ ਕਮੀ ਨਾ। ਉਹ ਤਾਂ ਕਿਸੇ ਜਿਹੜੇ ਉਹ ਨਹੀਂ ਕਰਦੇ ਆ, ਜਿਹੜੇ ਮੋਚੀ ਸਨ, ਤੇਲੀ ਸਨ, ਕਲਾਲ ਸਨ, ਸਮਝੋ ਨਾ। ਇਹ ਜ਼ਾਤਾਂ ਹਨ ਕੁਝ ਰਾਈਆਂ ਦੀਆਂ। ਅੱਛਾ, ਇੱਥੇ ਹੀ ਚਵਾੜਾ ਇੱਥੇ ਮੈਂ ਵੇਖਣਾ ਜੀ ਸਾਰ ਦੇ ਉੱਤੇ ਲਓ ਜੀ। ਇੱਥੋਂ ਸਰਦਾਰ ਜੀ
ਇੱਕ ਗਲੀ ਗਲੀ ਫਿਰ ਇੱਧਰ ਜਾ ਕੇ ਤੇ ਫਿਰ ਇੱਕ ਇੱਧਰ ਗਲੀ ਚੱਲ ਜਾਂਦੀ ਹੈ ਤੇ ਇੱਥੋਂ ਹੋ ਕੇ ਫਿਰ ਗਲੀ ਇੱਕ ਇੱਧਰ ਚੱਲ ਜਾਂਦੀ ਹੈ ਤੇ ਇਹ ਜਿਹੜਾ ਜਿੱਥੇ ਇਹ ਪਿੱਪਲ ਜਿਹੜਾ ਨਾ ਜੀ ਜਿੱਥੇ ਇਹ ਇੱਧਰ ਲੈ ਲੈਣਾ ਇਹ ਪਿੱਪਲ ਦੇ ਨਾਲ ਜਿਹੜਾ ਨਾ ਬੋਰਡ ਇਧਰਲੀ ਸਾਈਡ ਤੇ ਦੱਸਦੇ ਨੇ ਭਾਈ ਤਨਵੀਰ ਸਾਹਿਬ ਕਿ ਇੱਥੇ ਚਬਾਰਾ ਹੁੰਦਾ ਸੀ ਲਾਭ ਸਿੰਘ ਦਾ। ਚਬਾਰਾ ਸਾਰੀ ਉਮਰ ਰਿਹਾ। ਅੱਛਾ ਸਿੱਖਾਂ ਦਾ ਚਬਾਰਾ ਬਹੁਤ ਵੱਡਾ ਘਰ ਸੀ ਮਾਸ਼ਾਅੱਲਾ, ਵਿੱਚ ਬਥੇਰਾ ਵੱਡਾ 3-4 ਘਰ ਬਣ ਗਏ ਉਹਦੇ ਵਿੱਚ। ਅੱਛਾ ਵੱਡਾ ਵੱਡਾ ਸੀ। ਹਾਂ ਅੱਛਾ ਜਿਹੜੀ ਜਿਵੇਂ ਆਪਣਾ ਮਕਾਨ ਨਹੀਂ ਬਣਾਈਦਾ ਚਬਾਰੇ ਵਾਲਾ ਉਹਨਾਂ ਸੀ ਬਕਾਇਆ ਸਾਰੇ ਆਲ ਦੁਆਲੇ ਜਿਹੜਾ ਖਾਲੀ ਜਗ੍ਹਾ ਸੀ। ਥੋੜਾ ਚਿਰ ਬੜਾ ਵੱਡਾ ਚਬਾਰਾ ਸੀ। ਉਰਲੇ ਪਾਸੇ ਇੱਕ ਗੇਟ ਸੀ, ਉਰਲੇ ਇਧਰ ਨੂੰ ਗੇਟ ਸੀ ਉਹਦਾ ਚਬਾਰੇ ਦਾ, ਉਰਲੇ ਸਾਈਡ ਤੇ ਗੇਟ ਸੀ, ਉਹਦੇ ਉੱਤੇ ਕੁਝ ਲਿਖਿਆ ਸੀ ਗੁਰਮੁਖੀ, ਮੈਨੂੰ ਭੁੱਲ ਗਿਆ ਪਰ ਮੈਂ ਇੱਥੇ ਵੀ ਸਰਦਾਰਾਂ ਦਾ ਘਰ ਸੀ। ਅੱਛਾ ਇਹ ਵੀ ਸਰਦਾਰਾਂ ਦੇ ਘਰ ਸਨ। ਇੱਥੋਂ ਫਿਰ ਗਲੀ ਇੱਕ ਮਿੰਟ ਇਹ ਦੇਖੋ ਸਰਦਾਰ ਜੀ ਇੱਧਰ ਨੂੰ ਜਾ ਕੇ ਇੱਥੋਂ ਬੰਦ ਹੋ ਫਿਰ ਇੱਥੋਂ ਟਰਨ ਹੋ ਕੇ ਇਹ ਸਾਰਾ ਜਿਹੜਾ ਏਰੀਆ ਸੀ ਏਰੀਆ ਜਿਹੜਾ ਸਾਰਿਆਂ ਸਿੱਖਾਂ ਦਾ ਸਾਰੇ ਸਿੱਖਾਂ ਦਾ ਸੀ। ਨਾ ਉਹਨਾਂ ਦਾ ਗੇਟ ਸੀ, ਇਹ ਬਰਾਮਦਾ ਉਹਨਾਂ ਦਾ ਘੋੜੀਆਂ ਬੰਨਣ ਲਈ ਸੀ ਦੋਵਾਂ ਸਾਈਡਾਂ ਦੇ। ਅੱਛਾ ਇਹ ਵਾਲੇ ਸਰਦਾਰ ਦਾ, ਹਾਂਜੀ ਇੱਧਰ ਘੋੜੀਆਂ ਇੱਧਰ ਵੀ ਘੋੜੀਆਂ। ਜਿਹੜਾ ਕੋਈ ਬੰਦਾ ਆਉਂਦਾ ਸੀ ਮਹਿਮਾਨ ਉਹਨੂੰ ਘੋੜੀਆਂ ਦੇ ਇੱਥੇ ਰੋਕ ਕੇ ਇਸ ਜਗ੍ਹਾ ਤੇ ਬੋਰਡ ਲੱਗਾ ਸੀ, ਸੁੱਕ ਗਿਆ ਇੱਥੋਂ। ਇਹ ਇੱਥੇ ਦੇ ਬਾਰੇ ਕੀ ਦੱਸਦੇ ਨੇ, ਕਿਹੜੀ ਜਗ੍ਹਾ ਸੀ ਇਹ ਜੀ? ਸਰ ਇੱਥੇ ਫੈਸਲੇ ਕਰਦੇ ਸੀਗੇ। ਅੱਛਾ ਯਾਨੀ ਕਿ ਜਿਹੜੇ ਸਿੱਖ ਸੀ ਨਾ, ਸਰਦਾਰ ਸੀ ਵੱਡਾ ਜਿਹੜਾ, ਉਹ ਕੋਈ ਵੀ ਮਹੱਲੇ ਦੇ ਵਿੱਚ ਕੋਈ ਜੰਜ ਆਂਦੀ ਸੀ ਇੱਥੇ ਘੋੜੀਆਂ ਤੇ ਜੰਜਾਂ ਆਂਦੀਆਂ ਹੁੰਦੀਆਂ ਸੀ ਪਹਿਲੇ ਦੌਰ 'ਚ, ਤੇ ਉਹ ਜੋ ਫੈਸਲਾ ਜਿਹੜਾ ਵੀ ਕਰਦਾ ਸੀ ਬਿਲਕੁਲ ਸਹੀ ਕਰਦਾ ਸੀ। ਅੱਛਾ ਆਦਮੀ ਸੀ, ਅੱਛਾ ਆਦਮੀ ਸੀਗਾ ਤੇ ਮਾੜਿਆਂ ਵਾਸਤੇ ਵੀ ਉਹ ਚੰਗਾ ਸੀ। ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ ਨਿਕਲਿਆ 47 ਦੇ ਹਵਾਲੇ ਦੇ ਨਾਲ ਤਰੀਖੀ ਖੋਜ ਲੱਭਦੇ ਮੈਂ ਪਹੁੰਚਿਆ ਹਾਂ ਪਿੰਡ ਵਰਨ ਤੇ ਵਰਨ ਦੇ ਵਿੱਚ ਇੱਕ ਬਜ਼ੁਰਗਾਂ ਨੇ ਦੱਸਿਆ ਕਿ ਤਾਰੀਖੀ ਜਿਹੜੀ ਹੈ ਨਾ ਬਿਲਡਿੰਗ ਹੈ ਕਿਸੇ ਸਰਦਾਰ ਦੀ। ਇੱਥੇ ਬਾਜ਼ ਕਹਿੰਦੇ ਨੇ ਕਿ ਉੱਥੇ ਜੰਜ ਘਰ ਵੀ ਸੀ, ਕਈ ਕਹਿੰਦੇ ਕਚਹਿਰੀ ਵੀ ਲਗਾਈ ਜਾਂਦੀ ਸੀ, ਬਾਜ਼ ਇਸ ਦੇ ਬਾਰੇ ਦੱਸਦੇ ਨੇ ਕਿ ਇਹ ਜੇਲ੍ਹ ਵੀ ਸੀ, ਤੇ ਬਾਜ਼ ਦੱਸਦੇ ਨੇ ਇਹ ਉੱਥੇ ਦੀ ਆਪਣੀ ਰਹਾਇਸ਼ ਸੀ, ਤੇ ਰਹਾਇਸ਼ ਵੀ ਕਾਫੀ ਆਲੀਸ਼ਾਨ ਸੀ। ਤੇ ਇਹਦਾ ਮੇਨ ਗੇਟ ਜਿਹੜਾ ਨਾ ਇਹ ਵਾਲਾ, ਇਹਦੀ ਅਗਰ ਬਾਹਰ ਇਹ ਬਣੀ ਹੋਈਆਂ ਨੇ ਜਿੱਥੇ ਜਿਸ ਤਰ੍ਹਾਂ ਇੱਕ ਬਿਲਡਿੰਗ ਦੇ ਅੰਦਰ ਜਾਈਏ ਤੇ ਬੜੇ ਪਿੰਡ ਦੇ ਵੱਡੇ ਸਰਦਾਰ ਜਾਂ ਮਹਾਰਾਜੇ ਹੁੰਦੇ ਸਨ, ਉਹਨਾਂ ਸਾਈਡਾਂ ਥੜੀ ਬਣਾਈ ਹੁੰਦੀ ਜਿੱਥੇ ਬਹਿ ਕੇ ਦਰਬਾਨ ਜਿਹੜੇ ਸਨ ਉਹ ਖੜੇ ਹੁੰਦੇ ਸਨ ਸਲਾਮੀ ਦੇਣ ਵਾਸਤੇ। ਇਸੇ ਤਰ੍ਹਾਂ ਇਹਦੇ ਕਾਰਨਰ ਤੇ ਇਹ ਜਿਹੜੇ ਛੋਟੀਆਂ ਬਣਾਈਆਂ ਹੋਈਆਂ ਸੀ, ਤੇ ਇਹ ਅਗਰ ਕਿਨਾਰੇ ਇਹਦੇ ਦੇ ਦੇਖੋ ਇੱਟ ਦੀ ਕਢਾਈ ਦੇਖੋ ਤਾਂ ਹਜੇ ਵੀ ਇਹ ਆਪਣੀ ਸ਼ਾਨਿੰਗ ਦੇ ਵਿੱਚ ਉਸੇ ਤਰ੍ਹਾਂ ਹੀ ਹੈ। ਤੇ ਇਹ ਜੀ ਇਹਦੀ ਇੰਟਰਸਟ ਇਹ ਕਲਰ ਹਜੇ ਤੱਕ ਜਿਹੜਾ ਨਾ ਇਹ ਬਰਕਰਾਰ ਹੈ। ਕਲਰ ਦੇ ਵਿੱਚ ਕੋਈ ਵੀ ਨਵੀਂ ਦੇ ਨਾਲ ਫਰਕ ਤੇ ਪੈ ਗਿਆ ਜਿੱਥੇ ਜਿੱਥੇ ਨਵੀਂ ਹੈ, ਤੇ ਬਾਕੀ ਜਿੱਥੇ ਨਵੀਂ ਨਹੀਂ ਉਸੇ ਤਰ੍ਹਾਂ ਇਹਦੇ ਫਰੈਸਕੋ ਕਲਰ ਜਿਹੜੇ ਨੇ ਉਹ ਮਜ਼ਬੂਤੀ ਦੇ। ਤੇ ਡਾਰਟ ਵਾਲਾ ਗੇਟ ਖੂਬਸੂਰਤ ਹੈ ਜੀ। ਆਓ ਜੀ ਉਸਤਾਦ ਜੀ ਜ਼ਰਾ, ਤੇ ਹੁਣ ਤੁਹਾਨੂੰ ਇਸ ਦੇ ਅੰਦਰ ਦਾ ਵੀ ਦਿਖਾ ਦਿੰਨੇ। ਤੇ ਇਹਦੇ ਜਿਹੜਾ ਜੀ ਇਹ ਕਾਫੀ ਉਹ ਪਿੱਛੇ ਤੱਕ ਜਿਹੜਾ ਨਾ ਇਹ ਬਹੁਤ ਵੱਡੀ ਬਿਲਡਿੰਗ ਸੀ। ਉਹ ਕਾਰਨਰ ਤੇ ਦੇਖੋ ਉਧਰ ਵੀ ਹਜੇ ਇਹਦਾ ਜਿਹੜਾ ਨਾ ਦੀਵਾਰਾਂ ਖੜੀਆਂ ਨੇ, ਤੇ ਇਸ ਤਰ੍ਹਾਂ ਪਿਛਲੀ ਦੀਵਾਰ ਵੀ ਉਹੀ ਪੁਰਾਣੀ 47 ਦੀ ਵੰਡ ਤੋਂ ਪਹਿਲੇ ਦੀ। ਕੀ ਨਾਮ ਜੇ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਅਫਰਾਹੀਮ ਹੈ ਜੀ। ਅੱਛਾ ਜੀ, ਹਾਂਜੀ। ਇਫਰਾਹੀਮ ਭਾਈ ਇਹ ਜਿਹੜਾ ਪਿੰਡ ਵਰਨ ਨੇ, ਪਿੰਡ ਵਰਨ ਦਾ ਕਿਹੜਾ ਹਿੱਸਾ ਹੈ? ਇਹ ਜੀ ਆਪਣਾ ਚੜ੍ਹਦੀ ਪੱਤੀ ਵਾਲੇ ਕਹਿੰਦੇ ਨੰਬਰਦਾਰ ਜਿਹੜੇ ਨਾ, ਚੜ੍ਹਦੀ ਪੱਤੀ ਵਾਲੇ। ਅੱਛਾ, ਨੰਬਰਦਾਰਾਂ ਦਾ ਮਹੱਲਾ ਵਾ, ਯਾਨੀ ਕਿ ਬਸਤੀ ਆ। ਅੱਛਾ, ਇਹ ਨੰਬਰਦਾਰ ਇੱਥੇ ਸਿੱਖ ਸੀ ਚੜ੍ਹਦੀ ਪੱਤੀ? ਨਹੀਂ, ਯਾਨੀ ਕਿ ਜਿਹੜੇ ਬਾਅਦ ਚ ਆਏ ਨੇ ਨਾ, ਉਹ ਜਿਹੜੇ ਨੰਬਰਦਾਰ ਤੇ ਉਹਨਾਂ ਦੀ ਪੱਤੀ ਹੈ। ਇਹਨੂੰ ਲਹਿੰਦੀ ਪੱਤੀ, ਚੜ੍ਹਦੀ ਪੱਤੀ ਵਾਲੇ ਕਹਿੰਦੇ ਨੇ। ਅੱਛਾ, ਇਹ ਜੀ ਸਰ ਇੱਥੇ ਫੈਸਲੇ ਕਰਦੇ ਸੀਗੇ। ਯਾਨੀ ਕਿ ਜਿਹੜੇ ਸਿੱਖ ਸੀ ਨਾ, ਸਰਦਾਰ ਸੀ ਵੱਡਾ ਜਿਹੜਾ, ਉਹ ਕੋਈ ਵੀ ਮਹੱਲੇ ਦੇ ਵਿੱਚ ਕੋਈ ਜੰਜ ਆਂਦੀ ਸੀ ਇੱਥੇ ਘੋੜੀਆਂ ਤੇ ਜੰਜਾਂ ਆਂਦੀਆਂ ਹੁੰਦੀਆਂ ਸੀ ਪਹਿਲੇ ਦੌਰ 'ਚ, ਉਦੋਂ ਇੱਥੇ ਘੋੜੀਆਂ ਬੰਨ ਦੇਣੀਆਂ। ਉਹਨਾਂ ਕਹਿਣਾ ਜੀ ਬੇਫਿਕਰ ਹੋ ਜਾਓ ਤੁਸੀਂ, ਕੋਈ ਮਸਲਾ ਨਹੀਂ। ਤੇ ਯਾਨੀ ਕਿ ਇੱਥੇ ਉਹ ਰੋਟੀ ਖਵਾਣੀ, ਸਾਰਾ ਕੁਝ ਇੱਥੇ ਹੀ ਕਰਨਾ ਉਹਨਾਂ ਨੇ। ਕੋਈ ਵੀ ਮਹੱਲੇ ਦੇ ਵਿੱਚ ਫੈਸਲਾ ਹੁੰਦਾ ਪੂਰੇ ਪਿੰਡ 'ਚ, ਇਹ ਵਾਹਦ ਇਹ ਜਗ੍ਹਾ ਸੀ, ਪੂਰੇ ਪਿੰਡ ਦਾ ਫੈਸਲਾ ਇੱਥੇ ਉਹ ਸਰਦਾਰ ਕਰ। ਇਸ ਸਰਦਾਰ ਸਿੱਖ ਦਾ ਨਾਮ ਪਤਾ ਜਿਹਦੀ ਇਹ ਜਗ੍ਹਾ ਸੀ? ਉਹ ਸਰ ਉਹਦਾ ਨਹੀਂ ਪਤਾ ਹੈਗਾ, ਕਿਉਂਕਿ ਇਤਨਾ ਨਹੀਂ ਪਤਾ ਹੈਗਾ। ਅੱਛਾ, ਤੇ ਉਹ ਜੋ ਫੈਸਲਾ ਜਿਹੜਾ ਵੀ ਕਰਦਾ ਸੀ ਬਿਲਕੁਲ ਸਹੀ ਕਰਦਾ ਸੀ। ਅੱਛਾ ਆਦਮੀ ਸੀ, ਅੱਛਾ ਆਦਮੀ ਸੀਗਾ, ਤੇ ਮਾੜਿਆਂ ਵਾਸਤੇ ਵੀ ਉਹ ਚੰਗਾ ਸੀ, ਯਾਨੀ ਕਿ ਮਾੜਿਆਂ ਦੀ ਹਲਫ ਵੀ ਕਰਦਾ ਸੀ। ਮਾੜਿਆਂ ਸਿੱਖਾਂ ਦੀ ਕਰਦਾ ਸੀ ਕਿ ਮੁਸਲਮਾਨਾਂ ਦੀ? ਮੁਸਲਮਾਨਾਂ ਦੀ ਵੀ, ਜਿਹੜਾ ਵੀ ਬੰਦਾ ਸੀ ਨਾ, ਕਿਉਂਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਆ। ਅੱਛਾ, ਯਾਨੀ ਕਿ ਅਸੀਂ ਤੁਹਾਡੇ ਵਾਲਿਦ ਦਾ ਨਾਂ ਕੀ ਹੈ? ਮੇਰੇ ਵਾਲਿਦ ਦਾ ਨਾਮ ਅਬਦੁਲ ਕਰੀਮ ਸੀ, ਅਨਸਾਰੀ ਆ ਸੀ। ਅੱਛਾ, ਅਸੀਂ ਇੱਧਰ ਵੀ ਘੋੜੀਆਂ। ਜਿਹੜਾ ਕੋਈ ਬੰਦਾ ਆਉਂਦਾ ਸੀ ਮਹਿਮਾਨ ਉਹਨੂੰ ਘੋੜੀਆਂ ਦੇ ਇੱਥੇ ਰੋਕ ਕੇ ਇਸ ਜਗ੍ਹਾ ਤੇ ਬੋਰਡ ਲੱਗਾ ਸੀ, ਸੁੱਕ ਗਿਆ ਇੱਥੋਂ। ਅੱਛਾ ਜੀ, ਬੜਾ ਵੱਡਾ ਬੋਰਡ ਸੀ ਛਾਵੇਂ ਬੈਠਣ ਲਈ, ਉਹ ਉਹਨਾਂ ਦਾ ਹਾਲ ਸੀ। ਉਹ ਅੱਗੇ ਵਾਲਾ। ਅੱਛਾ ਜੀ, ਹਾਲ ਦੇ ਵਿੱਚ ਜਿਹੜੇ ਹੁਣ ਇਸ ਦੌਰ ਦੇ ਵਿੱਚ ਇੱਕ ਹਾਲ ਬਣਾ ਕੇ ਛੋਟੇ ਕਮਰੇ ਵਿੱਚ ਬਣਾ ਕੇ ਦਰਵਾਜ਼ਾ ਖੋਲ ਦਿੰਦੇ, ਉਸ ਦੌਰ 'ਚ ਉਹਨੇ ਬਣਾਇਆ। ਅੱਛਾ, ਵੱਡਾ ਹਾਲ, ਤਕਰੀਬਨ 8-7 ਕਮਰਿਆਂ ਦੇ ਦਰਵਾਜ਼ੇ ਉਹਦੇ ਵਿੱਚ। ਅੱਛਾ, ਔਰ ਜਿਹੜਾ ਹਾਲ ਸੀ ਉਹਦੀ ਹਾਈਟ ਉਹ ਸਾਰੀ ਦੂਸਰੀ ਛਤੌਤ ਨਾਲੋਂ 5 ਫੁੱਟ ਉੱਚੀ ਸੀ। ਅੱਛਾ,
ਇਹਦਾ ਨਾਮ ਬੰਗਲਾ ਸੀ। ਬੰਗਲੇ ਦੇ ਨਾਮ ਤੇ ਮਸ਼ਹੂਰ ਸੀ। ਵਰਨ ਪੂਰੇ ਦੇ ਵਿੱਚੋਂ ਜਿਹਨੂੰ ਮਰਜ਼ੀ ਪੁੱਛ ਲਓ ਬੰਗਲੇ ਜਾਣਾ। ਅੱਛਾ, ਇਹ ਬੰਗਲਾ ਸੀ ਉਹਦਾ। ਉਹਨੇ ਆਪਣਾ ਬੰਗਲਾ ਬਣਾਇਆ ਸੀ, ਆਪਣੀ ਰਿਹਾਇਸ਼ ਡੇਰਾ ਬਣਾਇਆ। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਇੰਡੀਆ ਤੋਂ? ਅਸੀਂ ਲੁਧਿਆਣੇ ਤੋਂ। ਲੁਧਿਆਣੇ ਤੋਂ, ਠੀਕ।